ਲੇਬਰ ਡਿਪਾਰਟਮੈਂਟ ਸਟ੍ਰਾਈਕ ਟੀਮ ਡਿਪਲੋਏ ਕਰਨ ਜਾ ਰਿਹਾ ਆ ਕੈਲੀਫੋਰਨੀਆ ਦੇ ਵਿੱਚ। ਭਾਵ ਉਹਨਾਂ ਦਾ ਇਹ ਆ, ਕਹਿੰਦੇ ਵੀ $21 ਬਿਲੀਅਨ ਦੀ ਜਿਹੜੀ ਅਨਇੰਪਲੋਇਮੈਂਟ ਡੈਟ ਫਰਾਡ ਦੇ ਕੰਸਰਨਸ ਨੂੰ ਲੈ ਕੇ ਮਿਨੇਸੋਟਾ ਮਿਨੀਐਪੋਲਿਸ ਤੋਂ ਬਾਅਦ ਦੇ ਵਿੱਚ ਹੁਣ ਫਰਾਡ ਦੀਆਂ ਜਿਹੜੀਆਂ ਕਹਿ ਲਓ ਵੀ ਤਰੰਗਾਂ ਉਹ ਹੁਣ ਇੱਥੇ ਵੀ ਆਣ ਪਹੁੰਚੀਆਂ ਨੇ। ਲੇਬਰ ਦੇ ਸਕੱਤਰ ਲੌਰੀ ਸ਼ਾਵੇਜ਼ ਡੀ ਰੈਮਰ ਉਹਨਾਂ ਨੇ ਕਿਹਾ ਵੀ ਜਿਹੜੀਆਂ ਪਹਿਲੀਆਂ ਐਡਮਿਨਿਸਟ੍ਰੇਸ਼ਨ ਸੀਗੀਆਂ ਉਹਨਾਂ ਨੇ ਇਹਨਾਂ ਦੇ ਵੱਲ ਅੱਖਾਂ ਮੀਟ ਕੇ ਰੱਖੀਆਂ ਹੋਈਆਂ ਸੀਗੀਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਲੇਬਰ ਦੇ ਪ੍ਰੋਗਰਾਮਸ ਆ ਉਹਨਾਂ ਵਿੱਚ ਕੈਲੀਫੋਰਨੀਆ ਫੇਲ ਹੋ ਰਿਹਾ ਹੈਗਾ ਆ। ਕੈਲੀਫੋਰਨੀਆ ਨੇ ਜਦ ਦੇਖਿਆ ਵੀ ਹੁਣ ਜਿਹੜਾ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਟਰਸਟ ਫੰਡ ਆ ਉਹ ਤਕਰੀਬਨ ਖਤਮ ਹੋ ਚੁੱਕਾ ਆ। ਇਸ ਦੇ ਨਾਲ 21 ਬਿਲੀਅਨ ਡਾਲਰ ਹੋਰ ਜਿਹੜੇ ਫੈਡਰਲ ਫੰਡਸ ਦੇ ਵਿੱਚ ਕੈਲੀਫੋਰਨੀਆ ਨੇ ਲਏ ਸੀਗੇ, ਬਾਰੋ ਕੀਤੇ ਸੀਗੇ, ਸਿਸਟਮ ਰਨ ਕਰਦਾ ਰਵੇ, ਉਸ ਦੀ ਕਹਿੰਦੇ ਵੀ ਹੁਣ ਜਾਂਚ ਹੋਊਗੀ। ਸੋ ਸਟ੍ਰਾਈਕ ਟੀਮ ਜਿਹੜੀ ਉਹ ਲਾਈ ਗਈ ਹੈ। ਇੱਕ ਸਟੇਟਮੈਂਟ ਦੇ ਵਿੱਚ ਡਿਪਾਰਟਮੈਂਟ ਨੇ ਸਾਈਟ ਕੀਤਾ, ਕਹਿੰਦੇ 83 ਪੇਜਾਂ ਦੀ ਕੈਲੀਫੋਰਨੀਆ ਦੇ ਆਪਣੇ ਸਟੇਟ ਆਡੀਟਰ ਦੀ ਰਿਪੋਰਟ ਦੱਸਦੀ ਆ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਸਿਸਟਮ ਆ ਉਹ ਇਸ ਟਾਈਮ ਬਹੁਤ ਵੱਡੇ ਖਤਰੇ 'ਚ ਆ, ਹਾਈ ਰਿਸਕ ਦੇ ਉੱਤੇ ਹੈਗਾ ਆ। ਕਹਿੰਦੇ ਵੀ ਇਨਐਡੀਕੁਏਟ ਫਰਾਡ ਪ੍ਰੀਵੈਂਸ਼ਨ ਐਂਡ ਕਲੇਮੈਂਟ ਸਰਵਿਸ ਜਿਹਦੇ ਅੰਡਰ ਜਿਹੜੀ EDD ਆਉਂਦੀ ਆ ਉਹਦੇ ਥਰੂ ਹੀ ਜਿਹੜਾ UI ਨੂੰ ਸਿਸਟਮ ਨੂੰ ਜਿਹੜਾ ਉਹ ਰਨ ਕੀਤਾ ਜਾਂਦਾ ਆ। ਤੇ ਕਹਿੰਦੇ ਵੀ ਫਰਾਡ ਪ੍ਰੀਵੈਂਸ਼ਨ ਦੇ ਕੋਈ ਸਿਸਟਮ ਤਗੜੇ ਨਹੀਂ ਹੈਗੇ, ਜਿਸ ਕਰਕੇ ਇਹਨਾਂ ਨੂੰ ਇਹ ਖਤਰਾ ਆ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਦੇ ਵਿੱਚ ਐਲੀਜੀਬਿਲਿਟੀ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਕਹਿ ਲਓ ਵੀ ਸੰਦ ਜਿਹੜਾ ਉਹ ਲਾ ਗਿਆ ਹੋ ਸਕਦਾ ਆ। ਸੋ ਲੇਬਰ ਸਕੱਤਰ ਨੇ ਕਿਹਾ ਦਿਸ ਐਂਡਸ ਨਾਓ ਫਾਈਨੈਂਸ਼ੀਅਲ ਇਸ਼ੂਜ਼ ਤੇ ਪੋਟੈਂਸ਼ੀਅਲ ਫਰਾਡ ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਨੂੰ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਮਾਈਕਰੋਸਕੋਪ ਦੇ ਵਿੱਚ ਖੁਰਦਬੀਨ ਦੇ ਵਿੱਚ ਐਗਜ਼ਾਮਿਨ ਜਿਹੜਾ ਉਹ ਕਰਾਂਗੇ ਤੇ ਇਹ ਹੁਣ ਇਹ ਜਿਹੜਾ ਫਰਾਡ ਆ ਤੇ ਇਹ ਇਸ ਤਰੀਕੇ ਦੇ ਨਾਲ ਜੋ ਚੱਲ ਰਿਹਾ ਸੀ ਉਸ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। ਸੋ ਚਾਵੇਜ਼ ਡੀ ਰੈਮਰ ਉਹਨਾਂ ਨੇ ਕਿਹਾ ਵੀ ਸਟ੍ਰਾਈਕ ਟੀਮ ਦੇ ਵਿੱਚ ਲੇਬਰ ਡਿਪਾਰਟਮੈਂਟ ਦੇ ਜਿਹੜੇ ਸਪੈਸ਼ਲਿਸਟ ਨੈਸ਼ਨਲ ਤੇ ਰੀਜਨਲ ਆਫਿਸਿਸ ਦੇ ਆ ਉਹਨਾਂ ਨੂੰ ਘੱਲਿਆ ਜਿਹੜਾ ਹੋ ਜਾਊਗਾ। ਸਕੱਤਰ ਨੇ ਨਾਲ ਦੇ ਨਾਲ ਚਿੱਠੀ ਲਿਖ ਦਿੱਤੀ ਆ EDD ਨੂੰ ਵੀ ਇਹ ਸਾਈਟ ਕਰਦੇ ਹੋਏ ਵੀ ਇੰਪ੍ਰੋਪਰ ਪੇਮੈਂਟ ਰੇਟਸ ਜਿਹੜੇ ਆ, ਇਨਸਫੀਸ਼ੀਐਂਟ ਟਾਈਮਲੀਨੈਸ ਤੇ ਡਾਟਾ ਐਕੂਰੇਸੀ ਨੂੰ ਹੁਣ ਅਸੀਂ ਨਿਰੀਖਣ ਕਰਾਂਗੇ। $290 ਬਿਲੀਅਨ ਕੋਵਿਡ ਦੇ ਰਿਲੀਫ ਪ੍ਰੋਗਰਾਮਸ ਦੇ ਵੱਖ-ਵੱਖ ਤਹਿਤ ਕੈਲੀਫੋਰਨੀਆ ਨੂੰ ਮਿਲਿਆ ਸੀਗਾ। ਸੋ ਇਹ ਹੁਣ ਇਸ ਸਿਸਟਮ ਦੀ ਕਹਿੰਦੇ ਵੀ ਹੁਣ ਵੱਡੇ ਪੱਧਰ ਦੇ ਉੱਤੇ ਜਾਂਚ ਕੀਤੀ ਜਾਵੇਗੀ। ਲੇਬਰ ਡਿਪਾਰਟਮੈਂਟ ਸਟ੍ਰਾਈਕ ਟੀਮ ਡਿਪਲੋਏ ਕਰਨ ਜਾ ਰਿਹਾ ਆ ਕੈਲੀਫੋਰਨੀਆ ਦੇ ਵਿੱਚ। ਭਾਵ ਉਹਨਾਂ ਦਾ ਇਹ ਆ, ਕਹਿੰਦੇ ਵੀ $21 ਬਿਲੀਅਨ ਦੀ ਜਿਹੜੀ ਅਨਇੰਪਲੋਇਮੈਂਟ ਡੈਟ ਫਰਾਡ ਦੇ ਕੰਸਰਨਸ ਨੂੰ ਲੈ ਕੇ ਮਿਨੇਸੋਟਾ ਮਿਨੀਐਪੋਲਿਸ ਤੋਂ ਬਾਅਦ ਦੇ ਵਿੱਚ ਹੁਣ ਫਰਾਡ ਦੀਆਂ ਜਿਹੜੀਆਂ ਕਹਿ ਲਓ ਵੀ ਤਰੰਗਾਂ ਉਹ ਹੁਣ ਇੱਥੇ ਵੀ ਆਣ ਪਹੁੰਚੀਆਂ ਨੇ। ਲੇਬਰ ਦੇ ਸਕੱਤਰ ਲੌਰੀ ਸ਼ਾਵੇਜ਼ ਡੀ ਰੈਮਰ ਉਹਨਾਂ ਨੇ ਕਿਹਾ ਵੀ ਜਿਹੜੀਆਂ ਪਹਿਲੀਆਂ ਐਡਮਿਨਿਸਟ੍ਰੇਸ਼ਨ ਸੀਗੀਆਂ ਉਹਨਾਂ ਨੇ ਇਹਨਾਂ ਦੇ ਵੱਲ ਅੱਖਾਂ ਮੀਟ ਕੇ ਰੱਖੀਆਂ ਹੋਈਆਂ ਸੀਗੀਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਲੇਬਰ ਦੇ ਪ੍ਰੋਗਰਾਮਸ ਆ ਉਹਨਾਂ ਵਿੱਚ ਕੈਲੀਫੋਰਨੀਆ ਫੇਲ ਹੋ ਰਿਹਾ ਹੈਗਾ ਆ। ਕੈਲੀਫੋਰਨੀਆ ਨੇ ਜਦ ਦੇਖਿਆ ਵੀ ਹੁਣ ਜਿਹੜਾ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਟਰਸਟ ਫੰਡ ਆ ਉਹ ਤਕਰੀਬਨ ਖਤਮ ਹੋ ਚੁੱਕਾ ਆ। ਇਸ ਦੇ ਨਾਲ 21 ਬਿਲੀਅਨ ਡਾਲਰ ਹੋਰ ਜਿਹੜੇ ਫੈਡਰਲ ਫੰਡਸ ਦੇ ਵਿੱਚ ਕੈਲੀਫੋਰਨੀਆ ਨੇ ਲਏ ਸੀਗੇ, ਬਾਰੋ ਕੀਤੇ ਸੀਗੇ, ਸਿਸਟਮ ਰਨ ਕਰਦਾ ਰਵੇ, ਉਸ ਦੀ ਕਹਿੰਦੇ ਵੀ ਹੁਣ ਜਾਂਚ ਹੋਊਗੀ। ਸੋ ਸਟ੍ਰਾਈਕ ਟੀਮ ਜਿਹੜੀ ਉਹ ਲਾਈ ਗਈ ਹੈ। ਇੱਕ ਸਟੇਟਮੈਂਟ ਦੇ ਵਿੱਚ ਡਿਪਾਰਟਮੈਂਟ ਨੇ ਸਾਈਟ ਕੀਤਾ, ਕਹਿੰਦੇ 83 ਪੇਜਾਂ ਦੀ ਕੈਲੀਫੋਰਨੀਆ ਦੇ ਆਪਣੇ ਸਟੇਟ ਆਡੀਟਰ ਦੀ ਰਿਪੋਰਟ ਦੱਸਦੀ ਆ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਸਿਸਟਮ ਆ ਉਹ ਇਸ ਟਾਈਮ ਬਹੁਤ ਵੱਡੇ ਖਤਰੇ 'ਚ ਆ, ਹਾਈ ਰਿਸਕ ਦੇ ਉੱਤੇ ਹੈਗਾ ਆ। ਕਹਿੰਦੇ ਵੀ ਇਨਐਡੀਕੁਏਟ ਫਰਾਡ ਪ੍ਰੀਵੈਂਸ਼ਨ ਐਂਡ ਕਲੇਮੈਂਟ ਸਰਵਿਸ ਜਿਹਦੇ ਅੰਡਰ ਜਿਹੜੀ EDD ਆਉਂਦੀ ਆ ਉਹਦੇ ਥਰੂ ਹੀ ਜਿਹੜਾ UI ਨੂੰ ਸਿਸਟਮ ਨੂੰ ਜਿਹੜਾ ਉਹ ਰਨ ਕੀਤਾ ਜਾਂਦਾ ਆ। ਤੇ ਕਹਿੰਦੇ ਵੀ ਫਰਾਡ ਪ੍ਰੀਵੈਂਸ਼ਨ ਦੇ ਕੋਈ ਸਿਸਟਮ ਤਗੜੇ ਨਹੀਂ ਹੈਗੇ, ਜਿਸ ਕਰਕੇ ਇਹਨਾਂ ਨੂੰ ਇਹ ਖਤਰਾ ਆ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਦੇ ਵਿੱਚ ਐਲੀਜੀਬਿਲਿਟੀ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਕਹਿ ਲਓ ਵੀ ਸੰਦ ਜਿਹੜਾ ਉਹ ਲਾ ਗਿਆ ਹੋ ਸਕਦਾ ਆ। ਸੋ ਲੇਬਰ ਸਕੱਤਰ ਨੇ ਕਿਹਾ ਦਿਸ ਐਂਡਸ ਨਾਓ ਫਾਈਨੈਂਸ਼ੀਅਲ ਇਸ਼ੂਜ਼ ਤੇ ਪੋਟੈਂਸ਼ੀਅਲ ਫਰਾਡ ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਨੂੰ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ
ਮਾਈਕਰੋਸਕੋਪ ਦੇ ਵਿੱਚ ਖੁਰਦਬੀਨ ਦੇ ਵਿੱਚ ਐਗਜ਼ਾਮਿਨ ਜਿਹੜਾ ਉਹ ਕਰਾਂਗੇ ਤੇ ਇਹ ਹੁਣ ਇਹ ਜਿਹੜਾ ਫਰਾਡ ਆ ਤੇ ਇਹ ਇਸ ਤਰੀਕੇ ਦੇ ਨਾਲ ਜੋ ਚੱਲ ਰਿਹਾ ਸੀ ਉਸ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। ਸੋ ਚਾਵੇਜ਼ ਡੀ ਰੈਮਰ ਉਹਨਾਂ ਨੇ ਕਿਹਾ ਵੀ ਸਟ੍ਰਾਈਕ ਟੀਮ ਦੇ ਵਿੱਚ ਲੇਬਰ ਡਿਪਾਰਟਮੈਂਟ ਦੇ ਜਿਹੜੇ ਸਪੈਸ਼ਲਿਸਟ ਨੈਸ਼ਨਲ ਤੇ ਰੀਜਨਲ ਆਫਿਸਿਸ ਦੇ ਆ ਉਹਨਾਂ ਨੂੰ ਘੱਲਿਆ ਜਿਹੜਾ ਹੋ ਜਾਊਗਾ। ਸਕੱਤਰ ਨੇ ਨਾਲ ਦੇ ਨਾਲ ਚਿੱਠੀ ਲਿਖ ਦਿੱਤੀ ਆ ਈਡੀਡੀ ਨੂੰ ਵੀ ਇਹ ਸਾਈਟ ਕਰਦੇ ਹੋਏ ਵੀ ਇੰਪ੍ਰੋਪਰ ਪੇਮੈਂਟ ਰੇਟਸ ਜਿਹੜੇ ਆ ਇਨਸਫੀਸ਼ੀਐਂਟ ਟਾਈਮਲੀਨੈਸ ਤੇ ਡਾਟਾ ਐਕੂਰੇਸੀ ਨੂੰ ਹੁਣ ਅਸੀਂ ਨਿਰੀਖਣ ਕਰਾਂਗੇ। 290 ਬਿਲੀਅਨ ਡਾਲਰ ਕੋਵਿਡ ਦੇ ਰਿਲੀਫ ਪ੍ਰੋਗਰਾਮਸ ਦੇ ਵੱਖ-ਵੱਖ ਤਹਿਤ ਕੈਲੀਫੋਰਨੀਆ ਨੂੰ ਮਿਲਿਆ ਸੀਗਾ। ਸੋ ਇਹ ਹੁਣ ਇਸ ਸਿਸਟਮ ਦੀ ਕਹਿੰਦੇ ਵੀ ਹੁਣ ਵੱਡੇ ਪੱਧਰ ਦੇ ਉੱਤੇ ਜਾਂਚ ਕੀਤੀ ਜਾਵੇਗੀ।